अस्सलाम वालेकुम सारे वीरां दा की हाल चाल है। सब ठीक ठाक ने। उम्मीद करने अल्लाह ताला सारे सेहत देवे, खैरियत देवे, सारे ठीक होणगे। यार मैं तुहाडे नाल एक गल करनी सी। अज जिन्नी धुंध पैंदी पई ना मेरा वीर, अपनी जान नालों कोई चीज़ चंगी नहीं। ते ਐਵੇਂ ਤੁਸੀਂ ਲਾਲਚ ਚ ਆ ਕੇ ਤੇ ਐਵੇਂ ਰਾਤ ਨੂੰ ਸਫ਼ਰ ਸ਼ੁਰੂ ਕਰ ਦਿੰਦੇ ਆ, ਸਵਾਰੀਆਂ ਲੈ ਜਾਂਦੇ ਆ ਤੇ ਨਾਲ ਸਵਾਰੀਆਂ ਵੀ ਪਰੇਸ਼ਾਨ ਹੁੰਦੀਆਂ ਵਾ ਤੇ ਨਾਲ ਆਪ ਵੀ ਤੁਸੀਂ ਪਰੇਸ਼ਾਨ ਹੁੰਦੇ ਆ। ਤੇ ਜਾਨ ਦਾ ਵੀ ਤੁਹਾਨੂੰ ਪਤਾ ਹੀ ਹੈ, ਇੱਥੇ ਧੁੰਦ ਜਿੰਨੀ ਕੁ ਧੁੰਦ ਪੈਣ ਡਈ ਹੈ ਬਿਲਕੁਲ ਸਮਝ ਆਉਂਦੀ ਨਹੀਂ ਰੋਡ ਤੇ ਤੁਹਾਡੀ ਮਿਹਰਬਾਨੀ ਯਾਰ, ਆਪਣੀ ਜਾਨ ਨਾਲੋਂ ਕੋਈ ਚੀਜ਼ ਚੰਗੀ ਨਹੀਂ ਤੇ ਲਿਹਾਜ਼ਾ ਪਰਹੇਜ਼ ਕਰਿਆ ਕਰੋ ਤੇ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ ਤੇ ਆਪਣਾ ਖਿਆਲ ਰੱਖਿਓ। ਅੱਲਾ ਹਾਫਿਜ਼। ਓਏ ਹੋਏ ਹੋਏ ਭਾਈ ਧੁੰਦ ਬਹੁਤ ਪੈਣ ਡਈ ਆ, ਓ ਪਤਾ ਹੀ ਯਾਰ, ਲੱਗਦਾ ਤੇਰਾ ਕੀ ਪਤਾ ਹੀ ਹਾਲ ਆ ਲੱਗਦਾ ਕੀ ਹਾਲ ਯਾਰ? ਧੁੰਦ ਕਿਧਰੋਂ ਆਇਆ? ਯਾਰ ਮੈਂ ਤੈਨੂੰ ਕੀ ਦੱਸਾਂ, ਮੈਂ ਜਦ ਤੈਨੂੰ ਫੋਨ ਕੀਤਾ ਸੀ ਆ ਰਾਤੀ ਆਹੋ ਆ ਉਦੋਂ ਮੈਂ ਨਾ ਅਜੇ ਲਾਹੌਰੋਂ ਨਿਕਲਿਆ ਸੀ। ਅੱਛਾ ਤਾਂ ਧੁੰਦ ਜੀ ਧੁੰਦ ਚ ਯਾਰ ਮੈਨੂੰ ਨਹੀਂ ਸੀ ਪਤਾ ਵੀ ਕੋਈ ਇੰਨੀ ਧੁੰਦ ਪੈਣ ਡਈ। ਮੈਂ ਉਦੋਂ ਹਜੇ ਨਿਕਲਿਆ ਹੀ ਸੀ, ਤੈਨੂੰ ਫੋਨ ਕੀਤਾ ਯਾਰ ਉਹ ਪਾਣੀ ਦਾ ਹੈ। ਹਾਂ ਤੇ ਉਹ ਕੀ ਤੈਨੂੰ ਮੈਂ ਦੱਸਾਂ, ਜਦੋਂ ਅਸੀਂ ਆਏ ਨਾ ਅਗਾੜੇ, ਅੱਛਾ ਕਾੜੇ ਕਿੰਨੀ ਸਪੀਡ ਚ ਆਏ? ਯਾਰ 20 ਦੀ ਸਪੀਡ ਸੀ ਸਾਰੀ। ਮਾਨਾ ਰਾਤੀ ਮੈਂ ਜਦੋਂ ਪਾਣੀ ਲਾ ਮੈਨੂੰ ਨਹੀਂ ਸੀ ਕੋਈ ਜ਼ਮੀਨ ਤੋਂ ਆਉਣ ਭਾਈ। ਯਾਰ ਤੈਨੂੰ ਕੀ, ਮੇਰੀ ਤਾਂ ਪਹਿਲਾਂ ਸੁਣ ਲਾ। ਉਹ ਭਾਈ ਇੱਕ ਬੱਸ ਪਿੱਛੇ ਲੱਗ ਗਏ ਆ। ਉਹ ਅੱਛਾ ਅਸੀਂ ਤਾਂ ਕਿਹਾ ਵੀ ਬੱਸ ਜਾਣ ਡਈ, ਚਲੋ ਮਗਰ ਤੁਸੀਂ ਆ ਉਹਦੇ ਤੂੰ ਤੇ ਲੱਗੇ ਆਰਾਮ ਨਾਲ ਜਾਣਾ। ਰਮਕੇ ਰਮਕੇ ਟੁਰੇ ਚੱਲਾਂਗੇ। ਆਹੋ, ਆ ਉਹ ਭਾਈ ਜਦੋਂ ਦੇਖਿਆ ਉਹ ਹਲਕੇ ਹਲਕੇ ਖੱਡੇ ਜੇ ਲੱਗੇ ਸਾਨੂੰ। ਅੱਛਾ ਉਹ ਅਸੀਂ ਕਿਹਾ ਚਲੋ ਰੋਡ ਤੇ ਹੋਣਗੇ ਖੱਡੇ, ਅਸੀਂ ਕਿ ਚਲੋ ਮਗਰ ਹੀ ਤੁਰੇ ਜਾਂਦੇ ਹਾਂ। ਅੱਛਾ ਉਹ ਭਾਈ ਕੀ ਤੈਨੂੰ ਦੱਸਾਂ, ਉਹ ਤਾਂ ਸਾਨੂੰ ਉਦੋਂ ਪਤਾ ਲੱਗਾ ਜਦੋਂ ਅਸੀਂ 5 ਕਿੱਲੇ ਫਸਲ ਦੇ ਵਿੱਚ, ਅੱਛਾ ਤੁਹਾਨੂੰ ਪਤਾ ਹੀ ਨਹੀਂ ਲੱਗਿਆ? ਸਾਨੂੰ ਪਤਾ ਹੀ ਨਹੀਂ ਲੱਗਾ, ਬੱਸ ਦੇ ਪਿੱਛੇ ਹੀ ਜਾ ਤੂੰ ਰਹੇ ਆ, ਉਹਦੇ ਫਸਲਾਂ ਦੇ ਮਗਰ ਵਿੱਚ। ਟਿੱਕੀ ਰੱਖੀ ਤੇ ਨਾ ਕੀ ਵੀ ਰੱਖੇ, ਤੁਸੀਂ ਕਿਹਾ ਵੀ ਧੁੰਦ ਤੋਂ ਬਚ ਕੇ। ਆਹੋ ਉਹ ਵਿਚਾਰਾ ਕਦੀ ਐ ਨੂੰ ਕੱਢੇ ਐ ਨੂੰ ਕੱਢੇ, ਅਸੀਂ ਕਿਹਾ ਵੀ ਇਹ ਰੋਡ ਤੇ ਹੀ ਜਾਣ ਡਿਆ ਵਾ। ਉਹਦਾ ਨੁਕਸਾਨ ਤਾਂ ਨਹੀਂ ਕੋਈ ਯਾਰ ਹੋਇਆ? ਨੁਕਸਾਨ ਉੱਥੇ ਕੀ ਹੋਣਾ ਸੀ, ਰਾਡੇ ਤੇ ਤਾਂ ਥੱਲੇ ਚਲੀ ਗਈ, ਉਹਨੂੰ ਵੀ ਨਹੀਂ ਵਿਚਾਰੇ ਨੂੰ ਪਤਾ ਲੱਗਾ। ਉਹ ਭਾਈ ਤੈਨੂੰ ਕੀ ਦੱਸਾਂ, ਫਿਰ ਬਹੁਤ ਔਖਾ ਰੋਡ ਤੇ ਆਏ ਆ। ਉਹ ਮੈਂ ਫਿਰ ਉੱਥੇ ਮੈਂ ਕਿਹਾ ਯਾਰ ਇਹ ਬੱਸ ਨਾਲ ਇਹਨੇ ਤਾਂ ਅੱਗੇ ਖੱਜਲ ਕਰਤਾ ਵਾ। ਬਿਲਕੁਲ ਬਿਲਕੁਲ ਉਹ ਵਿਚਾਰੇ ਕੀ ਕਰਨ, ਯਾਰ ਦਿਸਦੀ ਕੋਈ ਚੀਜ਼ ਅੱਛਾ ਨਹੀਂ ਸੀ। ਉਹਨਾਂ ਨਾਲ ਫੇਰ ਕੀ ਬਣਿਆ? ਉਹਨਾਂ ਦੀ ਗੱਡੀ ਫਸਲਾਂ ਵਿੱਚ ਤੁਰੀ ਉਹ ਫਸਲਾਂ ਚ ਕੱਢ ਕਢਾ ਕੇ ਸਾਰਿਆਂ ਨੇ ਫੇਰ ਜਾ ਕੇ ਕਿਤੇ ਜਾ ਕੇ ਰੋਡ ਤੇ ਚੜੇ ਆ। ਉਹ ਮੈਂ ਨਾ ਫਿਰ ਮੈਂ ਕੀ ਕੀਤਾ, ਮੈਂ ਕਿਹਾ ਯਾਰ ਖੜੇ ਹੋ ਜਾਂਦੇ ਆ। ਅੱਛਾ ਜਦੋਂ ਉਹਨੂੰ ਅੱਛਾ ਵੀ ਪਤਾ ਨਹੀਂ ਲੱਗਾ, ਬੱਸ ਦੇ ਮਗਰ ਲਾਉਣ ਦਾ ਤਾਂ ਫਾਇਦਾ ਹੀ ਨਹੀਂ ਰਹਿ ਗਿਆ। ਉਹ ਮੈਂ ਉੱਥੇ ਲਾ ਕੇ ਗੱਡੀ, ਉਹ ਮੈਂ ਨਾਲ ਹੀ ਬਾਲਣ ਛਾਲਣ ਇਕੱਠਾ ਕੀਤਾ ਉਹ ਦੂਰ ਜਾ ਮੈਨੂੰ ਕੇ। ਮੈਨੂੰ ਹੁਣ ਇਸ ਗੱਲ ਤੋਂ ਹਾਸਾ ਆਉਂਦਾ, ਮੈਂ ਕਿਤੇ ਵਿੱਚ ਖਾਲੇ ਕਿਤੇ ਫਸ ਜਾਂਦੀ ਗੱਡੀ ਜਾਂ ਤੁਹਾਨੂੰ। ਇਹ ਸ਼ੁਕਰ ਤੁਸੀਂ ਯਾਨੀ ਕਿ ਬਾਹਰ ਪਾਰ ਬਾਹਰ ਹੀ ਕਿੱਲੇ ਚ ਭੌਂਕਦੇ ਰਹੇ 50 ਕਿੱਲੇ ਚ। ਬਿਲਕੁਲ ਉਹ ਫਿਰ ਮੈਂ ਉੱਥੇ ਅੱਗ ਸੇਕਣ ਲੱਗ ਪਿਆ ਬਾਲ ਕੇ। ਹਾਂ ਮੈਂ ਕਿਹਾ ਥੋੜੀ ਲੈਂਦੀ ਤੇ ਫਿਰ ਹਾਂ ਤੁਰ ਫੇਰ ਲੈ। ਆਹ ਤੂੰ ਕਿਹਾ ਵੀ ਥੋੜਾ ਨਾ ਧੁੰਦ ਪਰ ਕਿੱਥੋਂ ਖਤਮ ਹੋਣੀ ਸੀ ਯਾਰ ਧੁੰਦ? ਫੇਰ ਕੀ, ਮੈਂ ਤੈਨੂੰ ਕੀ ਦੱਸਾਂ, ਮੇਰੀ ਗੱਲ ਪੂਰੀ ਸੁਣ। ਉਹ ਮੈਂ ਜਦ ਉਥੋਂ ਅੱਧੇ ਘੰਟੇ ਬਾਅਦ ਵਾਪਸ ਆਇਆ ਅੱਛਾ ਤੇ ਗੱਡੀ ਮੈਂ ਦੇਖੀ ਨਹੀਂ। ਜਦੋਂ ਦੇਖੀ ਹੂੰ ਤੇ ਖਾਲੀ ਸਕਰੀਨ ਹੀ ਸੀ ਗੱਡੀ ਦੀ। ਉਹ ਤੈਨੂੰ ਗੱਡੀ ਕਿੱਥੇ ਗਈ ਫੇਰ? ਪਤਾ ਨਹੀਂ ਕਿੱਥੇ ਚਲੀ ਗਈ, ਮੈਂ ਤਾਂ ਸਕਰੀਨ ਓਏ ਨੂੰ ਚੁੱਕ ਕੇ ਤੁਰਿਆ ਫਿਰਨਾ, ਲੜਿਆ ਰੱਬ ਨੇ ਭੱਜਿਆ। ਤੈਨੂੰ ਨਵੀਂ ਜ਼ਿੰਦਗੀ ਦਿੱਤੀ ਜੇ। ਵੇਖੋ ਜੀ ਕੱਲੀ ਸਕਰੀਨ ਤੇ ਤੂੰ ਤੈਨੂੰ ਮੈਂ ਦਿਖਾ ਦਿੰਨਾ ਸਕਰੀਨ, ਓਏ ਹੋਏ ਦਿਖਾ ਦਿੰਨਾ। ਆਹ ਦੇਖ, ਉਹ ਭਾਈ ਇਹ ਕਿ ਇਹ ਆਹ ਦੇਖ ਲਾ, ਆਹ ਨਹੀਂ ਹੁਣ ਥੱਲੇ ਸਕਰੀਨ ਕੱਲੀ। ਥੱਲੇ ਕੱਲਾ ਫਰੇਮ ਰਹਿ ਗਿਆ ਤੇ ਉਹ ਫਰੇਮ ਵੀ ਲੈ ਗਈ ਕੋਈ ਚੀਜ਼, ਧੁੰਦ 'ਚ ਬੜਾ ਪਤਾ ਲੱਗਦਾ। ਫਰੇਮ ਇਹ ਰਹਿ ਗਿਆ, ਫਰੇਮ ਰਹਿੰਦਾ ਫਿਰ ਮੈਂ ਆਹ ਦੇ ਸਕਰੀਨ ਚੁੱਕੀ ਹਾਲਾਤ ਫਿਰਨਾ। ਸਕਰੀਨ ਹੀ ਬਚੀ ਹੈ। ਹਾਂਜੀ ਸਕਰੀਨ ਬਗੈਰ ਹੀ ਲੈ ਖਾਲੀ ਗਈ ਬਚੀ। ਧੁੰਦ ਹੀ ਲੈ ਗਈ ਭਾਈ। ਆਹੋ ਮੈਂ ਹੋਰ ਓਏ ਮਜ਼ੇ ਦੀ ਗੱਲ ਸੁਣ। ਅੱਛਾ ਫੇਰ ਕੀ ਹੋਇਆ? ਉਹ ਨਹੀਂ, ਉਹ ਕੈਸਰੀ, ਆਹੋ ਉਹ ਕੀ ਨਾਲ ਬਣਿਆ ਉਹ ਭਾਈ? ਨਹੀਂ, ਉਹ ਜਮਸ਼ੇਦ ਕੇ ਘਰ ਨਾ ਇੰਜ ਕਰਕੇ। ਅੱਛਾ ਉਹ ਰਾਤ 12 ਵਜੇ ਵਿਚਾਰਾ ਆਇਆ। ਅੱਛਾ ਉਹ ਜੀ ਉਹ ਉਹਨਾਂ ਦੇ ਘਰ ਵੜ ਗਿਆ, ਪਤਾ ਹੀ ਨਹੀਂ ਲੱਗਿਆ ਪਤਾ ਹੀ ਧੁੰਦ ਨਹੀਂ। ਹੀ ਨਹੀਂ ਉਹ ਤਾਂ ਮੈਂ। ਬਾਅਦ ਚ ਦੱਸਿਆ ਨਾ ਵੀ ਅੱਛਾ ਧੁੰਦ ਹੈ ਨਹੀਂ। ਉਹ ਜਦੋਂ ਰਾਤ 2-3 ਵਜੇ ਰੌਲਾ ਓਏ ਪਿਆ, ਹੋਏ ਹੋਏ ਅੱਛਾ ਫੇਰ ਕੀ ਉਹਨੇ ਬਣਿਆ? ਸਮਝਿਆ ਮੈਂ ਆਪਣੇ ਹੀ ਘਰ ਸੁੱਤਾ ਵਾਂ। ਉਹਨਾਂ ਦੇ ਉਹ ਘਰ ਵੜ ਗਿਆ? ਉਹਨਾਂ ਦੇ ਘਰ ਜਾ ਕੇ ਬਿਸਤਰੇ 'ਚ ਸੌਂ ਗਿਆ ਸੀ। ਉਹ ਤਾਂ ਬਾਅਦ 'ਚ ਜਦੋਂ ਰਾਤ 12-1 ਵਜੇ ਤੋਂ ਬਾਅਦ ਜਦੋਂ ਰੌਲਾ ਉਹਨਾਂ ਨੂੰ ਪਿਆ ਨਾ, ਪਤਾ ਵੀ ਇਹ ਕੌਣ ਸੁੱਤਾ ਪਿਆ, ਉਹ ਉਹਨਾਂ ਨਹੀਂ ਸੀ ਪਤਾ ਲੱਗਿਆ। ਸਾਰੇ ਬਸਤੀ ਇਕੱਠੀ ਹੋ ਗਈ। ਫਿਰ ਉਹਨਾਂ ਨੇ ਕਿਹਾ, ਪੁੱਛਿਆ, ਦੱਸਿਆ ਵੀ ਤੂੰ ਇਹਨਾਂ ਦੇ ਘਰ? ਉਹਨੇ ਉਹਨੇ ਵਿਚਾਰੇ ਕਿਹਾ ਉਹ ਆਹੋ, ਧੁੰਦ ਸੀ ਨਾ, ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਿਆ। ਪਤਾ ਨਹੀਂ ਲੱਗਾ। ਨਹੀਂ ਤਾਂ ਤੈਨੂੰ ਪਤਾ ਕੋਈ ਕਿਸੇ ਦੇ ਘਰ ਛਿੱਤਰਾਂ ਤੋਂ ਬਚ ਗਿਆ। 2-4 ਵਜੇ ਚਲੋ ਤੇ ਫੇਰ ਲੇਕਿਨ ਵੀ ਬਚ ਯਾਰ ਗਏ। ਸ਼ੁਕਰ ਕਰੋ ਕਿਤੇ ਉਹਨੇ ਥਾਣੇ ਫੋਨ ਨਹੀਂ ਕਰਤਾ। ਆਹੋ ਕੀ ਪਤਾ ਹੁੰਦਾ ਵਾ ਥਾਣੇ ਯਾਰ ਧੁੰਦਾਂ ਦੇ ਵਿੱਚ। ਮੈਨੂੰ ਮੇਰੀ ਨਹੀਂ ਗੱਲ ਪਤਾ ਸੁਣ, ਲੱਗਾ। ਰਾਤ ਨੂੰ ਕਿਹੜੀ ਜ਼ਰੂਰਤ ਆ। ਮੈਂ ਤੈਨੂੰ ਸੁਣਾ, ਮੈਂ ਤੂੰ ਕਿਹਾ ਨਾ ਫਲਾਣੇ ਮੈਂ ਤੈਨੂੰ ਕਿਹਾ ਸੀ ਦੋ ਪਾਣੀ ਨੰਬਰ ਖੇਤ ਨੂੰ ਪਾਣੀ ਲਾਉਣਾ, ਮੈਂ ਕਿ ਮੈਨੂੰ ਨਹੀਂ ਪਤਾ ਲੱਗਿਆ ਮੈਂ ਕਿੱਥੇ ਪਾਣੀ ਲਾਉਂਦਾ ਪਿਆ। ਪਾਣੀ 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 ਲਾਤਾ। ਪਾਣੀ ਲਾਤਾ ਭਾਈ। ਕਿੰਨੇ ਕਿੱਲੇ ਪੀਤੇ? ਸਿਰਫ 2 ਕਿੱਲੇ ਪੀਤੇ ਭਾਈ।
ਯਾਰ ਪਾਣੀ ਤਾਂ ਕਾਫੀ ਸੀ ਨਹਿਰ ਦੇ ਵਿੱਚ ਤੇ 2 ਕਿੱਲੇ ਬਾਈ ਪੀਤੇ। ਮੈਨੂੰ ਧੁੰਦ ਚ ਕੋਈ ਸ਼ੈ ਨੀ ਸੀ, ਹਾਂ, ਸਿੱਧੀ ਜੀ ਗੱਲ ਆ। ਜਿਵੇਂ ਤੈਨੂੰ ਪੱਠਿਆਂ ਨੂੰ ਵੀ ਤੁਸੀਂ ਲਾਤਾ। ਫਸਲਾਂ ਹੀ ਨਾ ਪੱਠੇ ਵੀ ਭਰਤੇ, ਕਣਕ ਵੀ ਭਰਤੀ, ਬਾਈ ਖਾਦ ਖੂਦ ਨਹੀਂ ਪਾਤੀ ਉਹ ਆਪਾਂ। ਜਿਹੜੇ 3 ਕਿੱਲੇ ਤੇ ਉਹ ਨਾਲ ਕਿੱਲੇ ਚੌਥੇ ਕਿੱਲੇ ਦੇ ਨਾਲ ਸੀ, ਆਹੋ 4 ਨੰਬਰ ਦੇ ਨਾਲ, ਆਹੋ। ਉਹਨੇ ਚਲਾਇਆ। ਉਹ ਨਹੀਂ ਉਹ ਹਾਂ, ਪਾਣੀ ਜਿਹੜਾ ਨਾ ਪਾਣੀ, ਪਾਣੀ ਧੁੰਦ ਚ ਮੈਨੂੰ ਨਹੀਂ ਕੁਛ ਖਾਦ ਉਹ ਮੈਂ ਯਾਰ ਮੈਂ ਤੈਨੂੰ ਕਿਹਾ ਸੀ ਵੀ 10 ਕਿੱਲੇ ਚ ਨਹੀਂ ਲਾਉਣਾ, ਜਿਹੜੇ ਆਪਣੇ ਤੈਨੂੰ ਮੈਂ ਦੱਸਿਆ ਸੀ ਵੀ 2 1 3। ਭਾਈ ਜਿੱਦਾਂ ਤੂੰ ਮੈਨੂੰ ਫੋਨ ਤੇ ਗੱਲ ਕੀਤੀ ਨਾ ਆਹੋ। ਬਈ 10 ਨੰਬਰ ਹੂੰ। ਤੇ 11 ਨੰਬਰ ਇਹ ਹਾਂ। ਭਰਨੇ ਦੇ ਨਾਲ ਆਪਣੇ ਪੱਠੇ ਭਰ ਲਏ, ਆਹੋ। ਤੇ ਉਹੀ ਭਰਨੇ ਸੀ, ਮੈਂ ਕਿਹੜੇ ਭਰਨੇ? ਓਏ ਉਹ ਤੇ ਮੈਂ ਗਿਆ ਭਾਈ ਸਵੇਰੇ ਸਵੇਰੇ, ਉਹ ਤਾਂ ਕਿਸੇ ਕਿੱਲੇ ਨੂੰ ਪਾਣੀ ਨਹੀਂ ਲੱਗਾ ਭਾਈ। ਉਹ ਤੇਰੀ ਉਹ ਸੱਚੀ ਜਾ ਕੇ ਦੇਖ ਲੈ ਭਾਈ, ਮੈਂ ਤੈਨੂੰ ਕਿਹਾ ਸੀ 1 2 3 ਹਮ, ਕਿੱਲੇ ਤੇ ਨਾਲ ਜਿਹੜੇ ਉਹ ਵਿਗਾ ਪੱਠਿਆਂ ਦਾ ਭਾਈ ਤੂੰ ਬੀਜਿਆ। ਫੋਨ ਕੀਤਾ ਨਾ ਮੈਨੂੰ ਇਦਾਂ ਹੀ ਸਮਝ ਲੱਗੀ ਉਹ ਫਿਰ 10 ਕਿੱਲੇ 11ਵਾਂ ਕਿੱਲਾ ਆਪਣਾ ਨਹੀਂ ਹੋਊਗਾ। ਉਹ ਖੁਦਾ ਦਿਆ ਬੰਦਿਆ, ਉਹ ਉਹ ਭਾਈ ਤਾਂ ਸੀ ਰਸ਼ੀਦ ਦੇ। ਭਾਈ ਆਖਰੀ ਵਾਰੀ ਸੀ ਹੁਣ ਭਾਈ, ਉਹ ਇਹ ਤਾਂ ਕੰਮ ਖਰਾਬ ਹੋ ਗਿਆ। ਆਲੋ ਜੀ, ਮੇਰਾ ਤਾਂ ਬੇੜਾ ਇੱਥੇ ਬਿਠਾਤਾ ਤੂੰ। ਉਹ ਚੌਧਰੀ ਭਾਈ ਯਾਰ ਜਦੋਂ ਤੂੰ ਫੋਨ ਕੀਤਾ ਤੂੰ ਕਿ 11 ਨੰਬਰ ਤੇ 10 ਨੰਬਰ ਭਰਨਾ ਵਾ ਤੇ ਪੱਠਿਆਂ ਨੂੰ ਲਾਉਣਾ ਵਾ। ਯਾਰ ਜਦ ਤੂੰ ਇਦਾਂ ਹੀ ਕਰਨੀ ਸੀ ਤੂੰ ਮੈਨੂੰ ਦੱਸ ਦੇ, ਤੂੰ ਅੰਨਾ ਸੀ, ਤੈਨੂੰ ਇੰਨੀ ਵੀ ਨੀ ਨਜ਼ਰ ਯਾਰ ਆਉਣ ਡਈ। ਧੁੰਦ ਜਿੱਦਾਂ ਤੁਸੀਂ ਫਸਾਂ ਟੁਰੇ ਰਹੇ ਭਾਈ, ਅੱਛਾ ਅਸੀਂ ਫਸਣਾ, ਅਸੀਂ ਤਾਂ ਗੱਡੀ ਤੇ ਸੀ, ਤੂੰ ਪੈਦਲ ਸੀ ਭਾਈ। ਵੈਸੇ ਗਲਤੀ ਪੈਂਦੀ ਸੀ ਕੋਈ ਸ਼ਮ ਲੈ, ਦੇਸੀ ਕੋਈ ਜਿਹੜੀ ਤੂੰ ਮੈਨੂੰ ਟਾਇਰ ਹੁਣ ਲਾਇਆ ਮੈਨੂੰ ਦੱਸ ਜਿਹੜੀ ਤੂੰ ਮੈਨੂੰ ਟਾਇਰ ਲਾਇਆ ਸੀ ਉਹ ਤਾਂ ਭਾਈ ਜਿਹੜਾ ਨਾ ਵੀ ਅੱਲਾ ਤੇਰਾ ਭਲਾ ਕਰ, ਉਹ ਰਾਤੀ ਮੈਂ 4 ਵਜੇ ਡਾਊਨ ਹੋ ਗਈ, ਮੈਨੂੰ ਯਕੀਨ ਨਹੀਂ ਕਰਨਾ ਆ ਇੱਟ ਪਈ ਆ ਨਾ, ਇਹ ਨਹੀਂ ਮੈਂ ਰਾਤੀ ਦੇਖਦੀ। ਚੋਰੀ ਦੱਸ ਮੈਂ ਕੀ ਕਰਦਾ? ਯਾਰ ਤੂੰ ਤਾਂ ਮੇਰਾ ਨੁਕਸਾਨ ਹੀ ਬਹੁਤ ਕਰਦਾ, ਹੁਣ ਮੈਂ ਦੱਸ ਉਹਨਾਂ ਨੂੰ ਕਿੱਦਾਂ ਹੁਣ ਪਾਣੀ ਭਾਈ ਲਵਾਉਣਾ। ਏਦਾਂ ਕਰ, ਜਿਹੜਾ ਟੂਬਲ ਚਲਵਾ ਕੇ ਮੈਂ ਆਪਣੇ ਕੋਲ ਖਰਚਾ ਕਰਕੇ ਯਾਰ ਜਿਹੜੇ ਆਪਣੇ ਕੋਲ ਦੇ ਖਰਚਾ ਹੁਣ ਕੀ ਕਰਨਾ ਭਾਈ। ਤੁਹਾਡੇ ਕੋਲ ਤਾਂ ਹੁਣ ਰਾਤੀ ਕਰੀ ਭਾਈ ਧੁੰਦੀ ਇੰਨੀ ਪਈ, ਦੱਸ ਮੈਂ ਕੀ ਕਰਦਾ ਨਹੀਂ ਭਾਈ? ਜਿਨ੍ਹਾਂ ਦੇ ਤੂੰ 3 ਕਿੱਲੇ ਭਰ ਆਇਆ ਉਹਨਾਂ ਨੇ ਤੈਨੂੰ ਨਹੀਂ ਦੱਸਿਆ ਪੁੱਛਿਆ? ਯਾਰ ਉਹਨਾਂ ਨਾਲ ਹੁਣ ਅੱਜ ਗੱਲ ਕਰਾਂਗੇ, ਰਾਤ ਤਾਂ ਹੁਣ ਲਓ 1 ਜੀ, ਵਜੇ ਤਾਂ ਮੈਂ ਪਾਣੀ ਤੋਂ ਭਾਈ ਵੇਲਾ ਹੋਇਆ, ਮੈਨੂੰ ਤਾਂ ਤੂੰ ਮੈਨੂੰ ਸਮਝ ਲੱਗੀ ਤੂੰ ਵੀ ਪਾਣੀ ਵੀ ਗੱਡੀਆਂ ਨਾਲ ਲਾਤਾ ਵਾ। ਉਹ ਗੱਡੀਆਂ ਰੋਡ ਤੇ ਚੱਲਣੀਆਂ, ਪਾਣੀ ਤੇ ਕੋਈ ਖਾ ਤਾਂ ਲੈ ਗਿਆ ਫਸਲ ਤੇ ਮੈਂ ਲਾਉਣਾ। ਖਾਲਾ ਜੀ ਯਾਰ ਪਤਾ ਨਹੀਂ ਲੱਗਾ ਯਾਰ ਮੈਨੂੰ, ਮੈਂ ਕਿਹਾ ਮੈਨੂੰ ਇਹ 10 ਨੰਬਰ ਦਾ ਕਿਉਂ ਕਹਿਣ ਡਿਆ ਵਾ? ਉਹ ਮੈਂ ਕਿਹਾ 10 ਨੰਬਰ ਤਾਂ ਉਹਦਾ ਚਾਚੇ ਦੇ ਮੁੰਡੇ ਅੱਗੇ ਵਾਹੁੰਦੇ ਸੀਗੇ। ਆਹ ਹੁਣ ਮੈਂ ਨਹੀਂ ਜਦੋਂ ਤੂੰ ਮੈਨੂੰ ਖਾਦ ਦਾ ਛੱਟਾ ਦਵਾਇਆ ਸੀਗਾ ਤੇ ਹਾਂਜੀ। ਤੂੰ ਕਿਹਾ ਕਣਕ ਦਾ ਛੱਟਾ ਨਾ ਦਿੱਤਾ, ਤੂੰ ਕਿਹਾ ਉਧਰ ਦਵਾ ਦੀ, ਮੈਂ ਕਿਹਾ ਸ਼ਾਇਦ ਇਹ ਵੀ ਆਪਣੀ ਆ। ਤੈਨੂੰ ਜਦੋਂ ਅੱਛਾ ਮੈਂ ਤੂੰ ਕਿੱਲਾ ਨੰਬਰ ਦੱਸ ਕੇ ਗਿਆ ਤੈਨੂੰ ਉਦੋਂ ਸਮਝ ਉਹ ਫਿਰ ਨਹੀਂ ਤੂੰ ਆਈ। ਉਹ ਮੇਰੀ ਵੰਗਾਰ ਉਧਰ ਦਿੱਤੀ ਸੀ। ਆਹੋ ਉਹ ਲੈ ਮੈਂ ਭੁੱਲ ਗਿਆ ਫਿਰ ਯਾਰ ਭੁੱਲ ਭਾਈ। ਗਿਆ, ਹੁਣ ਉਹਨਾਂ ਨੇ ਨਾ ਪਾਣੀ ਦੇਣਾ ਸਾਨੂੰ, ਉਹਨਾਂ ਨੇ ਯਾਰ ਤੇ ਇਹ ਤਾਂ ਰਾਜੀ ਬੜਾ ਹੋ ਗਏ, ਉਹ ਤਾਂ ਭਾਈ 3 ਕਿੱਲੇ ਵੀ ਭਰੇ ਗਏ, ਤੂੰ ਪੱਠੇ ਵੀ ਉਹਨਾਂ ਦੇ ਭਰ ਆਇਆ ਵਾ। ਹਜੇ ਕੈਸਾ ਮੈਨੂੰ ਤੂੰ ਮੈਨੂੰ ਬੰਦਾ ਟਕਰ ਗਿਆ, ਸੁੱਤੇ ਨੁਕਸਾਨ ਹੀ ਪਏ ਆ ਨੁਕਸਾਨ ਕਰਕੇ ਉਹ ਰਹਿ ਭਾਈ, ਗਿਆ। ਉਹ ਸੁੱਤੇ ਹੈਂ? ਹਾਲ ਤੂੰ ਚਾਚਾ ਕੀ ਹਾਲ? ਠੀਕ ਆ ਭਾਈ, ਆਵੇ ਕੀ ਹਾਲ ਆ ਭਾਈ? ਠੀਕ ਆ ਚਾਚਾ। ਬਹੁਤ ਧੁੰਦਾ ਯਾਰ। ਧੁੰਦ ਬਹੁਤ ਯਾਰ ਚਾਚਾ ਕੀ ਦੱਸਾਂ ਤੁਹਾਨੂੰ ਮੈਂ, ਰਾਤੀ ਮੇਰੇ ਨਾਲ ਕੀ ਬਣੀ। ਕੀ ਹੋਇਆ? ਮੇਰੀ ਤਾਂ ਤੂੰ ਤਾਂ ਕਰਕੇ ਸਾਨੂੰ ਗੱਲ ਕਰ ਉਹ ਲਿਆ ਕੀ ਕਰ। ਉਹ ਯਾਰ ਕੋ ਫਸਲ ਹੀ ਭੈਣ ਚੋ ਉੱਤੋਂ ਅੱਗੇ ਕੋ ਬੀੜ ਭਾਈ ਗਿਆ ਮੇਰੀ, ਤੂੰ ਆ ਪਾਣੀ ਦੀ ਬੀੜ ਗਿਆ ਕੋ ਫਸਲ ਮੇਰੀ, ਹੈਂ ਸਾਰੀ ਪਾਣੀ ਦੀ ਬੀੜੀ ਪਈ ਭਰ ਗਿਆ? ਉਹ ਰਾਤੀ ਕੋਈ ਭਰ ਗਿਆ ਭੈਣ ਚੋ। ਉਹ ਤੈਨੂੰ ਨਹੀਂ ਪਤਾ ਵੀ ਕਿੰਨੇ ਭਰੇ ਆ? ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਮੇਰੀ ਤਾਂ ਸਾਰੀ ਫਸਲ ਹੀ ਬਰਬਾਦ ਕਰਕੇ ਰੱਖਤੀ ਉਹਨੇ ਯਾਰ। ਮੈਂ ਬੜਾ ਪਰੇਸ਼ਾਨ ਯਾਰ ਆ ਤੁਹਾਡਾ ਰਾਤ ਦਾ। 11 ਕਿੱਲਾ 11 10 ਨੰਬਰ ਤੁਹਾਡਾ ਕਿ ਹੈਗੀ ਖੇਤ ਉਹ ਜਿਹੜੇ ਹਾਂਜੀ ਜਿੱਥੇ ਸਾਡੀ ਆ, ਸਾਡੀ ਆ, ਤੂੰ ਮੈਨੂੰ ਛੱਟਾ ਇਹਨੇ ਚੌਰੀ ਨੇ ਮੈਨੂੰ ਘੱਲਿਆ ਸੀਗਾ ਜਾਂ ਛੱਟਾ ਮਰਵਾਇਆ, ਤੁਹਾਡੀ ਆ? ਹਾਂਜੀ ਸਾਡੀ ਆ। ਯਾਰ ਮੇਰੇ ਕੋਲ ਰਾਤੀ ਗਲਤੀ ਮੇਰੇ ਕੋਈ ਹੋਈ, ਉਹ ਮੈਨੂੰ ਨਹੀਂ ਸੀ ਪਤਾ। ਸਾਡੀ ਤਾਂ ਫਸਲ ਬਰਬਾਦ ਕਰਕੇ ਰੱਖਤੀ ਸਾਡਾ। ਉਹ ਚੌਰੀ ਮੈਨੂੰ ਇਦਾਂ ਨਾ ਕਿ ਮੈਨੂੰ ਨਹੀਂ ਪਤਾ ਵੀ ਛੱਟਾਂ ਦਾ, ਮੈਂ ਕਿਹਾ ਇਹਨੇ ਮੈਨੂੰ ਫੋਨ ਸਮਝ ਨਹੀਂ ਲੱਗਾ, ਇਹ ਚੌਰੀ ਮੈਨੂੰ ਫੋਨ ਯਾਰ ਮੇਰੀ ਤਾਂ ਫਸਲ ਬਰਬਾਦ ਕਰ ਦਿੱਤੀ ਨਾ ਤੂੰ, ਯਕੀਨ ਮੇਰਾ ਤਾਂ ਰਾਤੀ ਗੰਡਾ ਕੱਢਤਾ ਨਾ ਤੂੰ। ਮੈਨੂੰ ਧੁੰਦ 'ਚ ਕੋਈ ਸ਼ਾਇਦ ਦਿਸੀ ਨਹੀਂ ਭਾਈ। ਯਾਰ ਦਿਸੀ ਨਹੀਂ, ਹੁਣ ਮੇਰੀ ਤਾਂ ਫਸਲ ਗਈ ਨਾ, ਭਾਈ ਯਾਰ ਹੁਣ ਮੇਰਾ ਕੀ ਕਸੂਰ ਹੈ ਇਹਦੇ ਵਿੱਚ ਦੱਸੋ? ਮੇਰੇ ਵੱਲ ਕੀ ਦੇਖਦਾ, ਮੈਂ ਹੁਣ ਕੀ ਕਰਾਂ ਭਾਈ? ਭਾਈ ਮੇਰੀ ਆ ਤਾਂ ਦੇ ਆਪਣੇ ਆ ਦੇ ਨੁਕਸਾਨ ਭਾਈ, ਕਰਤਾ। ਮੇਰੀ ਸੁਣ ਲੈ ਗੱਲ, ਮੇਰੇ ਕੋਲ ਨਹੀਂ ਗਲਤੀ ਭਾਈ। ਹੋ ਗਈ, ਮੈਂ ਮਾੜਾ ਬੰਦਾ ਤੇ ਤੁਸੀਂ ਤਗੜੇ ਬੰਦੇ, ਮੈਨੂੰ ਇਹ ਮੈਂ ਹੁਣ 700 ਰੁਪਏ ਮੈਨੂੰ ਦਿਹਾੜੀ ਦੇਣ ਪਾਣੀ ਦਾ ਲਾ ਦਿੱਤਾ, ਨਹੀਂ ਮੈਂ ਭਾਈ, ਕਿਹੜੇ ਦਿਨ 8 ਸੇ ਬਾਈ ਰੱਖੀ ਭਾਈ। ਏਦਾਂ ਕਿਹੜਾ ਫਸਲ ਪੂਰੀ ਹੋਣ ਲੱਗੀ ਹੈ ਬਿੰਦਾਂ ਨਾਲ, ਏਦਾਂ ਨੀ ਹੋਣੀ ਕੋਈ ਚਾਹੀ ਪੂਰੀ, ਚੌਰੀ ਚੱਲ ਏਦਾਂ ਨੀ ਕੰਮ ਚੱਲਣਾ। ਕੋਈ ਗੱਲ ਨਹੀਂ, ਭਾਈ ਹੁਣ ਹੁਣ ਜਿਹੜਾ ਦੇਖੋ ਕੁਝ ਹੋਣਾ 700 ਸੀ ਹੋ ਰੁਪਏ ਗਿਆ, ਨੇ ਪਾਣੀ ਲਾਉਣ ਦਿੱਤਾ ਮੈਨੂੰ ਮੇਰਾ ਵੀ ਤਾਂ ਪਾਣੀ ਇਹਨੇ ਦਾ ਮੈਂ ਨੁਕਸਾਨ ਨਾ ਹੀ ਹੋਇਆ ਵਾ। ਮੈਂ ਬਹੁ ਪਤਾ ਕੀ ਹੈ ਚੌਰੀ, ਮੈਂ ਫਿਰਦਾ ਸੀਗਾ ਸ਼ਹਿਰ, ਮੈਨੂੰ ਸ਼ੋਰ 'ਚ ਪਤਾ ਨਹੀਂ ਲੱਗਿਆ ਇਹਨੇ ਕਿ 10 ਨੰਬਰ ਤੇ 11 ਤੇ ਨਾ ਖੇਤ ਪੱਠਿਆਂ ਦਾ ਭਰ ਦੇ, ਪੱਠੇ ਤਾਂ ਹੁਣ ਮੇਰੀ ਤਾਂ ਇਹ ਚੌਰੀ ਦੇ ਭਰੇ ਗਏ ਤੇ ਕਣਾ ਜਾਂ ਤੇਰੀ ਲਾ ਬੱਠਾ ਉਧਰ ਪਾਣੀ ਤੇ ਖਾਦ ਵੀ ਸਿੱਟ ਦਿੱਤੀ, ਚੱਲ ਤੂੰ ਹੁਣ ਥੈਲਾ ਜਿਹੜਾ ਨਾ ਖਾਦ ਦਾ ਪਾਈ ਉਹਦੇ ਤੇ ਤੇਰੀ ਮਿਹਰਬਾਨੀ। ਉਹ ਭਾਈ ਅੱਗੇ ਮੇਰੀ ਫਸਲ ਬਰਬਾਦ ਕਰਤੀ, ਉੱਤੋਂ ਕਹਿੰਦਾ ਖਾਦ ਦਾ ਥੈਲਾ ਦੇ ਦੇ, ਤੂੰ ਬੰਦਾ ਕਿ ਕੀ ਆ ਯਾਰ? ਕਹਦੇ ਯਾਰ ਚੌਰੀ ਯਾਰ ਮੇਰੀ ਗੱਲ ਸੁਣ, ਇਹਨੇ ਹੁਣ ਥੋੜਾ ਮੁੱਕੀ ਜਾਣ ਡਿਆ ਵਾ, ਤੇ ਐਵੇਂ ਕਾਹਦੇ ਲਈ ਪਰੇਸ਼ਾਨੀ
ਲੈਣੀ ਆ ਜਿਹੜਾ ਕੁਝ ਹੋ ਗਿਆ। ਤੇ ਹੁਣ ਗੱਲ ਤੇ ਇਹ ਵੀ ਆ ਨਾ ਚੌਰੀ ਯਾਰ ਉਹ ਨਹੀਂ ਗੱਲ ਹੈਗੀ ਤੇਰੀ ਮੇਰੇ ਧੁੰਦ ਚ ਕੁਛ ਆ ਇਹਦੀਆਂ ਅਮਨ ਲਾਈਟਾਂ ਵੀ ਕਮਜ਼ੋਰ ਆ ਨਾ ਰਾਤ ਵਾਲੀਆਂ। ਭਾਈ ਵੇਖੋ ਚੰਗੀਆਂ ਭਲੀਆਂ ਲਾਈਟਾਂ ਨਹੀਂ ਕੰਮ ਕਰਦੀਆਂ ਤੇ ਇਹਦੀਆਂ ਫੇਰ ਲਾਈਟਾਂ ਆ ਕਮਜ਼ੋਰ ਤੈਨੂੰ ਪਤਾ ਇਹ ਮੇਰੇ ਨਾ ਆ ਅੱਖ ਚ ਘਾਟ ਦਿਸਦਾ ਤੈਨੂੰ ਵੀ ਪਤਾ ਚੌਰੀ ਜੇ ਦੇਖ ਮੈਨੂੰ ਕਾਹਦਾ ਪਤਾ ਮੇਰੀ ਤਾਂ ਤੂੰ ਫਸਲ ਭੈਣ ਜੋ ਬੇੜਾ ਧੋਤਾ ਨਾ ਸਾਰਾ ਉਹ ਭੈਣ ਇੰਨਾ ਇੰਨਾ ਤਰਿਆ ਪਿਆ ਸਾਰੀ ਮੇਰੀ ਕਣਕ ਬਰਬਾਦ ਕਰ ਦੇਣੀ ਤਰੀ ਪਈ ਆ। ਮੈਨੂੰ ਨਹੀਂ ਪਤਾ ਨਹੀਂ ਨਹੀਂ ਇਦਾਂ ਨਹੀਂ ਮੈਂ ਬਸ ਕਰਨੀ। ਮੈਂ ਵੀਰ ਜੀ ਚੀਮੇ ਨੂੰ ਲਿਆਉਣਾ ਸੱਦ ਗਿਆ ਵੀਰ ਜੀ ਮੈਨੂੰ ਕਰਦੇ ਆ ਆਪਾਂ ਹਿਸਾਬ ਤੁਹਾਡਾ। ਹੁਣ ਫੇਰ ਤੂੰ ਨਿਤਰਾ ਨਾਲ ਹਟੂਗਾ ਲਿਤਰਾ ਨਹੀਂ ਮੈਂ ਵੀਰ ਜੀ ਨੂੰ ਲੈ ਕੇ ਆਉਣਾ। ਉਹ ਭਾਈ ਮੇਰੇ ਤੂੰ ਵੀ ਚੌਰੀ ਇਹ ਵੀ ਚੌਰੀ ਮੈਂ ਵਿੱਚ 700 ਰੁਪਏ ਦਿਹਾੜੀ ਇਹਦੇ ਤੋਂ ਲਈ ਹੁਣ ਮੈਂ ਗੱਲ ਮੇਰਾ ਤਾਂ ਕਿੱਥੋਂ ਕੋਈ ਕਸੂਰ ਨਹੀਂ ਨਾ। ਤੂੰ ਕਿੱਥੋਂ ਭਾਈ ਤੂੰ ਭਾਈ ਤੂੰ 700 ਮੇਰਾ ਨਾਂ ਦੇ ਨਹੀਂ ਚੰਗਾ। ਉਹ ਭਾਈ ਉਰੇ ਆ ਲੋ ਫੜਾ ਯਾਰ ਉਹ ਫੜਾ ਇਹਨੂੰ ਭੱਜੋ।